ਅਗਲੀ ਗੱਲ ਕਰੀਏ ਰਸ਼ੀਆ ਦੇ ਵਿੱਚ ਰੀਸੈਂਟਲੀ ਸੋ ਕਾਲਡ ਇਲੈਕਸ਼ਨਸ ਹੋ ਕੇ ਹਟੀਆਂ 3 ਦਿਨ ਇਲੈਕਸ਼ਨ ਹੋਈਆਂ। ਪੁਤਿਨ ਦੀ ਉਸ ਦੇ ਵਿੱਚ ਕਹਿੰਦੇ ਵੱਡੀ ਜਿੱਤ ਹੋਈ ਆ। ਵੈਸਟ ਦੇ ਸਾਰੇ ਮੁਲਕਾਂ ਨੇ ਇਹਨਾਂ ਇਲੈਕਸ਼ਨ ਨੂੰ, ਇਹਨਾਂ ਚੋਣਾਂ ਨੂੰ ਇਹੀ ਆਖਿਆ ਵੀ ਸੂਡੋ ਇਲੈਕਸ਼ਨ ਸੀਗੀਆਂ, ਨਕਲੀ ਸੀਗੀਆਂ, ਇਹ ਸਿਰਫ ਦਿਖਾਉਣ ਨੂੰ ਹੀ ਬਣੀਆਂ ਪਈਆਂ ਆ। ਪੁਤਿਨ ਨੂੰ 87% ਵੋਟ ਓਵਰਆਲ ਕਹਿੰਦੇ ਪਈ ਆ। ਇਹ ਇਲੈਕਸ਼ਨ ਅਫੀਸ਼ੀਅਲ ਉੱਥੇ ਦੇ ਕਹਿ ਰਹੇ ਸੀ। ਇੱਕ ਇਲੈਕਸ਼ਨ ਕਰਵਾਉਣ ਵਾਲਾ ਬੰਦਾ ਨਵਲੈਨੀ ਦੀ ਟੀ-ਸ਼ਰਟ ਪਾ ਕੇ ਆ ਗਿਆ, ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਮ੍ਰਿਤਕ ਅਲੈਕਸੀ ਨਵਲੈਨੀ ਦੇ ਸਮਰਥਕਾਂ ਨੇ ਕਈ ਥਾਵਾਂ ਦੇ ਉੱਤੇ ਸਿੰਬੋਲਿਕ ਪ੍ਰੋਟੈਸਟ ਵੀ ਜਿਹੜੇ ਉਹ ਕੀਤੇ ਆ। ਇੱਕ ਉੱਥੇ ਦੀ ਜਿਹੜੀ ਸੰਸਥਾ ਮੋਨੀਟਰ ਕਰਦੀ ਆ ਵੀ ਕਿੰਨੇ ਕੁ ਲੋਕਾਂ ਨੂੰ ਗ੍ਰਿਫਤਾਰ ਕੀਤਾ ਆ, OVD ਇਨਫੋ, ਉਹਨਾਂ ਨੇ ਕਿਹਾ ਵੀ ਘੱਟੋ ਘੱਟ 80 ਰੂਸੀ ਲੋਕਾਂ ਨੂੰ ਇਸ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਬੀਤੇ ਸ਼ੁੱਕਰਵਾਰ ਨੂੰ ਕਈ ਪੋਲਿੰਗ ਸਟੇਸ਼ਨ ਦੇ ਉੱਤੇ ਜਿਹੜੇ ਅਟੈਕਸ ਦੀ ਖਬਰ ਵੀ ਆ ਰਹੀ ਸੀਗੀ, ਪਰ ਹਾਲ ਦੀ ਘੜੀ ਜਿਹੜੇ ਇਸ ਦੇ ਵਿੱਚ ਪੁਤਿਨ ਨੂੰ ਜਿਹੜਾ ਉਹ ਜੇਤੂ ਘੋਸ਼ਿਤ ਕਰ ਦਿੱਤਾ ਆ। 6 ਸਾਲ ਜਿਹੜੇ ਆ ਇਹ ਹੋਰ ਰੂਸ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਰਹੇਗਾ। 5ਵੀਂ ਵਾਰ ਇਹ ਰਾਸ਼ਟਰਪਤੀ ਹੁਣ ਇਹ ਬਣਿਆ ਆ। ਰਬਰ ਸਟੈਂਪ ਕੈਂਡੀਡੇਟ ਸੀਗੇ, ਦੂਜੇ ਪਾਸੇ 3 ਹੋਰ ਕ੍ਰੈਮਲਿਨ ਦੇ ਦੁਆਰਾ ਹੀ ਜਿਹੜੇ ਉਹ ਖੜੇ ਕੀਤੇ ਗਏ। ਜਿਹੜਾ ਮੇਨ ਆਪੋਜੀਸ਼ਨ ਆ ਉਸ ਨੂੰ ਪਹਿਲਾਂ ਹੀ ਜਾਂ ਲਾਂਭੇ ਕਰ ਦਿੱਤਾ ਗਿਆ ਜਾਂ ਉਸ ਨੂੰ ਮਾਰ ਦਿੱਤਾ ਗਿਆ ਸੀ। ਜਰਮਨੀ ਨੇ ਇਸ ਨੂੰ ਸੂਡੋ ਇਲੈਕਸ਼ਨ ਕਿਹਾ। UK ਦੀ ਫੋਰਨ ਸਕੱਤਰ ਜਿਹੜੇ ਆ ਉਹਨਾਂ ਨੇ ਕਿਹਾ ਵੀ ਇਹ ਇਲੀਗਲ ਇਲੈਕਸ਼ਨਸ ਇਹਨਾਂ ਨੇ ਯੂਕਰੇਨੀਅਨ ਟੈਰੀਟਰੀ ਦੇ ਉੱਤੇ ਕਰਾਈਆਂ ਆ। ਉਧਰ ਯੂਕਰੇਨੀ ਜਿਹੜਾ ਰਾਸ਼ਟਰਪਤੀ ਜ਼ੈਲੈਂਸਕੀ ਆ ਉਹਨੇ ਕਿਹਾ ਵੀ ਰਸ਼ੀਅਨ ਦੇ ਡਿਕਟੇਟਰ ਜਾਣਬੁੱਝ ਕੇ ਇੱਕ ਸਿਮੂਲੇਟ ਕਰ ਰਿਹਾ ਆ ਇਲੈਕਸ਼ਨ ਉਸ ਵਾਲੇ ਜਿਹੜੇ ਉਹ ਪਾਸੇ। ਨਵਲੈਨੀ ਦਾ ਜਿਹੜਾ ਐਲਾਈ ਆ ਲੈਨੋਇਡ ਵੋਲਕੋਵ, ਕਹਿੰਦੇ ਵੀ ਉਸ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਕੁੱਟਿਆ ਗਿਆ ਸੀ ਪਿਛਲੇ ਹਫ਼ਤੇ ਲੁਥੇਨੀਆ ਦੇ ਵਿੱਚ। ਕਹਿੰਦੇ ਵੀ ਮੀਟ ਹੈਮਰ ਦੇ ਨਾਲ ਉਸ ਦੀ ਜਿਹੜੀ ਉਹ ਕੁੱਟਮਾਰ ਕੀਤੀ ਗਈ ਸੀ। ਕਹਿੰਦੇ ਵੀ ਪਰਸੈਂਟੇਜ ਜਿਹੜੇ ਪੁਤਿਨ ਦੇ ਵੱਲ ਨੂੰ ਹੈਗਾ ਆ, ਕਹਿੰਦੇ ਜੋ ਇਹ ਅੰਕੜੇ ਇਹਨਾਂ ਨੇ ਪੇਸ਼ ਕੀਤੇ ਆ ਉਹ ਸੱਚਾਈ ਤੋਂ ਕੋਹਾਂ ਦੂਰ ਨੇ। ਰੂਸੀ ਲੋਕਾਂ ਦੇ ਕੋਲ 3 ਦਿਨ ਸੀਗੇ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਵਿੱਚ ਆਪਣਾ ਵੋਟ ਪਾਉਣ ਦੇ ਲਈ। ਇੱਥੋਂ ਤੱਕ ਵੀ ਜਿਹੜਾ ਯੂਕਰੇਨ ਦਾ ਇਲਾਕਾ ਇਹਨਾਂ ਨੇ ਆਪਣੇ ਕਬਜ਼ੇ ਦੇਣ ਕੀਤਾ ਆ, ਉੱਥੇ ਵੀ ਇਹਨਾਂ ਨੇ ਵੋਟਾਂ ਪਵਾਈਆਂ ਸੀ। ਜੀ।